ਇੰਡੋਜ਼ ਟੀਵੀ ਆਸਟ੍ਰੇਲੀਆ देख रहे दर्शकों का प्रोग्राम संवाद ਦੇ स्वागत है। दर्शकों, पिछले 4-5 दिन तो बहुत ਵੱਡੇ ਵੱਡੇ ਘਟਨਾਕ੍ਰਮ ਜਿਹੜੇ ਆ ਉਹ ਪੰਜਾਬ ਤੇ ਦਿੱਲੀ ਦੀ ਰਾਜਨੀਤੀ ਦੇ ਜਿਹੜੇ ਵਿੱਚ ਵਾਪਰੇ ਨੇ। ਉਹਨਾਂ ਦੇ ਵਿੱਚ ਪਹਿਲਾ ਘਟਨਾਕ੍ਰਮ ਜਿਹੜਾ ਸੀਗਾ ਉਹ ਸੀਗਾ ਕਿ ਅਕਾਲੀ ਦਲ ਤੇ ਬੀਜੇਪੀ ਦਾ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਸੀ ਉਹ ਤੋੜ ਵਿਛੋੜਾ ਜਿਹੜਾ ਉਹ ਹੋ ਗਿਆ। ਪਹਿਲਾਂ ਅਕਾਲੀ ਦਲ ਦਾ ਜਿਹੜਾ ਦਿੱਲੀ ਇਕਾਈ ਦਾ ਇੰਚਾਰਜ ਸੀ ਬਲਵਿੰਦਰ ਸਿੰਘ ਭੁੰਦੜ, ਉਹਨਾਂ ਨੇ ਦਿੱਲੀ ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਜਿਹੜੀਆਂ 7 ਸੀਟਾਂ ਸੀ ਉਹਨਾਂ ਦੀ ਚੋਣ ਕਰ ਲਈ ਸੀ। ਉੱਥੇ ਤਕਰੀਬਨ ਉਹ ਕਹਿ ਰਹੇ ਸੀ ਕਿ ਅਸੀਂ ਇਹ 7 ਸੀਟਾਂ ਜਿਹੜੀਆਂ ਆਪਣੇ ਬਲਬੂਤੇ ਦੇ ਉੱਤੇ ਜਿਹੜੀਆਂ ਲੜਾਂਗੇ। ਕਿਤੇ ਨਾ ਕਿਤੇ ਉਹ ਬੀਜੇਪੀ ਦੇ ਉੱਪਰ ਜਿਹੜਾ ਉਹ ਪ੍ਰੈਸ਼ਰ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਸੀ। ਲੇਕਿਨ ਜਦੋਂ ਬੀਜੇਪੀ ਨੇ ਕੋਈ ਨਹੀਂ ਸੁਣੀ ਤਾਂ ਅਖੀਰ ਦਿੱਲੀ ਇਕਾਈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਦਿੱਲੀ ਇਕਾਈ ਆ ਉਹਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਕਲੀਅਰ ਕਰ ਦਿੱਤਾ ਗਿਆ ਕਿ ਅਸੀਂ ਦਿੱਲੀ ਚੋਣਾਂ ਲੜਾਂਗੇ ਹੀ ਨਹੀਂ। ਕਿਤੇ ਨਾ ਕਿਤੇ ਅਕਾਲੀ ਦਲ ਬੁਰੀ ਤਰ੍ਹਾਂ ਨਾਲ ਘੇਰ ਚੁੱਕਿਆ ਸੀ। ਬੀਜੇਪੀ ਜਿਹੜੀ ਆ ਉਹਨਾਂ ਨੂੰ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਕੋਈ ਸੀਟ ਦੇਣ ਲਈ ਤਿਆਰ ਨਹੀਂ ਸੀ ਹੋਈ, ਉਸੇ ਤਰ੍ਹਾਂ ਉਹ ਦਿੱਲੀ ਦੇ ਵਿੱਚ ਵੀ ਉਹਨਾਂ ਨੂੰ ਕੋਈ ਸੀਟ ਦੇਣ ਲਈ ਤਿਆਰ ਨਹੀਂ ਸੀ। ਉਹ ਚਾਹੁੰਦੀ ਸੀ ਕਿ ਜਿਹੜੀ ਕੋਈ ਸੀਟ ਦਿੱਤੀ ਜਾਵੇ ਉਹ ਕੇਵਲ ਤੇ ਕੇਵਲ ਬੀਜੇਪੀ ਦੇ ਸਿੰਬਲ ਦੇ ਉੱਤੇ ਅਕਾਲੀ ਦਲ ਦਾ ਕੈਂਡੀਡੇਟ ਜਿਹੜਾ ਲੜੇ ਤੇ ਤਦ ਅਸੀਂ ਉਹ ਸੀਟ ਛੱਡਾਂਗੇ, ਨਹੀਂ ਤੇ ਛੱਡਣ ਲਈ ਤਿਆਰ ਨਹੀਂ। ਆਖਰਕਾਰ ਬੀਜੇਪੀ ਨੇ ਵੀ ਦਿੱਲੀ ਵਿਧਾਨ ਸਭਾ ਦੀਆਂ 70 ਦੀਆਂ 70 ਸੀਟਾਂ ਜਿਹੜੀਆਂ ਉਹਦੇ ਉੱਤੇ ਆਪਣੇ ਉਮੀਦਵਾਰ ਜਿਹੜੇ ਉਹ ਡਿਕਲੇਅਰ ਕਰ ਦਿੱਤੇ ਤੇ ਉਹਦੇ ਵਿੱਚੋਂ ਕੇਵਲ ਤੇ ਕੇਵਲ ਇੱਕ ਸੀਟ ਜਿਹੜੀ ਆ ਲੋਕ ਜਨ ਸ਼ਕਤੀ ਪਾਰਟੀ ਨੂੰ ਤੇ 2 ਜਿਹੜੀਆਂ ਸੀ ਜਨਤਾ ਦਲ ਯੂਨਾਈਟਿਡ ਨੂੰ, ਜਿਹਦੇ ਨਾਲ ਉਹਨਾਂ ਦਾ ਬਿਹਾਰ ਦੇ ਵਿੱਚ ਅਲਾਇੰਸ ਚੱਲ ਰਿਹਾ, ਉਹ ਤੇ ਉਹਨਾਂ ਨੂੰ ਛੱਡੀਆਂ ਨੇ। ਬਾਕੀ ਦੀਆਂ 67 ਸੀਟਾਂ ਜਿਹੜੀਆਂ ਉਹ ਬੀਜੇਪੀ ਆਪਣੇ ਬਲਬੂਤੇ ਤੇ ਜਿਹੜੀਆਂ ਉਹ ਲੜਨ ਜਾ ਰਹੀ ਆ ਤੇ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਬਾਹਰ ਦਾ ਰਸਤਾ ਦਿਖਾਤਾ। ਅਕਾਲੀ ਦਲ ਲਈ ਇਹ ਮੁਸੀਬਤ ਬੜੇ ਲੰਬੇ ਸਮੇਂ ਤੋਂ ਖੜੀ ਹੋ ਰਹੀ ਆ। ਅਕਾਲੀ ਦਲ ਤੋੜ ਵਿਛੋੜੇ ਦੀਆਂ ਗੱਲਾਂ ਵੀ ਕਰਦਾ, ਲੇਕਿਨ ਕੇਂਦਰ ਦੇ ਵਿੱਚ ਬੈਠੇ ਆਪਣੀ ਵਜ਼ੀਰ ਜਿਹੜੀ ਹਰਸਿਮਰਤ ਕੌਰ ਬਾਦਲ ਆ ਉਹਨੂੰ ਵਜ਼ਾਰਤ ਤੋਂ ਬਾਹਰ ਲਿਆਉਣ ਦੇ ਲਈ ਕਦੀ ਵੀ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਉਹ ਵਜ਼ਾਰਤ ਦਾ ਜਿਹੜਾ ਸੁੱਖ ਭੋਗ ਰਹੇ ਹਾਂ ਉਹਦੇ ਤੋਂ ਕਿਤੇ ਨਾ ਕਿਤੇ ਅਲੱਗਾ ਹੋ ਜਾਈਏ। ਲੇਕਿਨ ਅਕਾਲੀ ਦਲ ਦਾ ਪ੍ਰਧਾਨ ਤੇ ਸਰਪ੍ਰਸਤ ਜਿਹੜੇ ਨੇ ਉਹ ਚੁੱਪ ਨੇ, ਲੇਕਿਨ ਬਾਕੀ ਅਲੱਗ-ਅਲੱਗ ਇਕਾਈਆਂ ਜਿਹੜੀਆਂ ਉਹਨਾਂ ਨੂੰ ਅੱਗੇ ਕਰਕੇ ਕਿਤੇ ਨਾ ਕਿਤੇ ਅਕਾਲੀ ਦਲ ਵੀ ਆਪਣੀਆਂ ਰੋਟੀਆਂ ਜਿਹੜੀਆਂ ਉਹ ਸੇਕ ਰਿਹਾ। ਇਹਦਾ ਸੇਕ ਬੜੇ ਲੰਬੇ ਸਮੇਂ ਤੋਂ ਮਿਲ ਰਿਹਾ ਸੀ। ਜਿਸ ਦਿਨ ਪੰਜਾਬ ਦੇ ਬੀਜੇਪੀ ਦੀ ਸੂਬਾ ਪ੍ਰਧਾਨ ਦੀ ਚੋਣ ਹੁੰਦੀ ਆ, ਉਸੇ ਦਿਨ ਹੀ ਸੂਬਾ ਪ੍ਰਧਾਨ ਦੀ ਚੋਣ ਵੇਲੇ ਬੀਜੇਪੀ ਦੀ ਸਟੇਟ ਬਾਡੀ ਨੇ ਇਹ ਕਲੀਅਰ ਕਰ ਦਿੱਤਾ ਸੀ ਕਿ ਇਸ ਵਾਰ ਅਕਾਲੀ ਦਲ ਤੋਂ ਅਸੀਂ ਸੀਟਾਂ ਨਹੀਂ ਲੈਣੀਆਂ, ਅਸੀਂ 59 ਸੀਟਾਂ 'ਤੇ ਲੜਨਾ। 58 ਸੀਟਾਂ ਜਿਹੜੀਆਂ ਉਹ ਅਕਾਲੀ ਦਲ ਲੜੇ, 23 ਤੋਂ ਸਿੱਧੇ ਦੇ ਸਿੱਧੇ ਹੀ ਉਹ 59 'ਤੇ ਪਹੁੰਚ ਗਏ ਤੇ ਅਕਾਲੀ ਦਲ ਦੇ ਲਈ ਮੁਸੀਬਤ ਜਿਹੜੀ ਉਹਨਾਂ ਨੇ ਖੜੀ ਕਰ ਦਿੱਤੀ। ਔਰ ਇਹ ਸਟੇਟਮੈਂਟ ਸਟੇਟ ਬਾਡੀ ਦੀ ਖੁਦ ਹੀ ਨਹੀਂ ਹੈ। ਜਦੋਂ ਸਟੇਟ ਬਾਡੀ ਦੀ ਚੋਣ ਹੋਣੀ ਉਸ ਤੋਂ ਪਹਿਲਾਂ ਪੂਰੀ ਦੀ ਪੂਰੀ ਸਟੇਟ ਦੀ ਜਿੰਨੀ ਲੀਡਰਸ਼ਿਪ ਸੀ ਸਾਰੀ ਦੀ ਸਾਰੀ ਜਾ ਕੇ ਭਾਰਤ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਮਿਲ ਕੇ ਆਈ ਆ। ਅਮਿਤ ਸ਼ਾਹ ਤੋਂ ਡਾਇਰੈਕਸ਼ਨ ਲੈ ਕੇ ਉਸ ਦੇ ਬਾਅਦ ਹੀ ਉਹਨਾਂ ਦੀ ਇਹ ਸਟੇਟਮੈਂਟ ਸਾਹਮਣੇ ਆਈ ਤੇ ਉਸ ਤੋਂ ਬਾਅਦ ਜੋ ਕੁਝ ਦਿੱਲੀ ਦੇ ਵਿੱਚ ਹੋਇਆ ਤੇ ਦਿੱਲੀ ਦੇ ਵਿੱਚ ਇਹ ਹੋਣ ਤੋਂ ਪਹਿਲਾਂ ਜਿਹੜਾ ਕੁਝ ਉੱਥੇ ਦਿੱਲੀ ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਅਕਾਲੀ ਦਲ ਤੋਂ ਬਾਗੀ ਹੋਏ ਜਿਹੜਾ ਨਵਾਂ ਅਕਾਲੀ ਦਲ ਹੋਂਦ ਦੇ ਵਿੱਚ ਆ ਰਿਹਾ, ਜਿਸ 'ਚ ਅਲੱਗ-ਅਲੱਗ ਧੜੇ ਸ਼ਾਮਲ ਨੇ। ਉਹਦੇ 'ਚ ਦਿੱਲੀ ਦੇ 2 ਵੱਡੇ ਧੜੇ ਵੀ ਸ਼ਾਮਲ ਨੇ, ਜਿਨ੍ਹਾਂ 'ਚੋਂ ਇੱਕ ਦੀ ਅਗਵਾਈ ਮਨਜੀਤ ਸਿੰਘ ਜੀਕੇ ਤੇ ਦੂਜੇ ਦੀ ਪਰਮਜੀਤ ਸਿੰਘ ਸਰਨਾ ਕਰ ਰਹੇ ਨੇ। ਉਹ ਸਾਰਿਆਂ ਦਾ ਇੱਕ ਮੰਚ 'ਤੇ ਇਕੱਠੇ ਹੋਣਾ ਤੇ ਇੱਕੋ ਹੀ ਕਹਿਣਾ ਕਿ ਅਕਾਲੀ ਦਲ ਜਿਹੜਾ ਹੈ ਉਹ 1920 ਦੇ ਵਿੱਚ ਜਿਹੜਾ ਬਣਿਆ ਸੀ ਉਹਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣਾ ਸਾਡਾ ਨਿਸ਼ਚਾ ਹੈ। ਤੇ ਉਸ ਦੇ ਲਈ ਕਿਤੇ ਨਾ ਕਿਤੇ ਬੀਜੇਪੀ ਦਾ ਵੀ ਉਹਨਾਂ ਦੇ ਪਿੱਛੇ ਥਾਪੜਾ ਜਿਹੜਾ ਉਹ ਸਾਫ਼ ਦਿਖਾਈ ਦੇ ਰਿਹਾ। ਸੁਖਦੇਵ ਸਿੰਘ ਢੀਂਡਸਾ ਨੂੰ ਉਹਦੀ ਅਗਵਾਈ ਸੌਂਪੀ ਗਈ ਆ। ਅਕਾਲੀ ਦਲ ਟਕਸਾਲੀ ਉਹਦੇ ਵਿੱਚ ਆਇਆ, ਅਕਾਲੀ ਦਲ 1920 ਉਹਦੇ ਵਿੱਚ ਆਇਆ। ਇਸ ਤਰ੍ਹਾਂ ਹੋਰ ਬਹੁਤ ਛੋਟੇ ਗਰੁੱਪ ਜਿਹੜੇ ਸੀਗੇ ਉਹ ਸਾਰੇ ਇੱਕ ਮੰਚ 'ਤੇ ਜਿਹੜੇ ਇਕੱਠੇ ਹੋ ਰਹੇ, ਭਾਵੇਂ ਕਿ ਉਹਨਾਂ ਦੀ ਇੱਕ ਸੋਚ ਨਹੀਂ ਹੈ, ਭਾਵੇਂ ਕਿ ਉਹਨਾਂ ਦੀ ਇੱਕ ਰਣਨੀਤੀ ਨਹੀਂ ਹੈ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਬਾਹਰ ਦਾ ਰਸਤਾ ਦਿਖਾਉਣ ਦੇ ਵਿੱਚ ਉਹ ਕਾਮਯਾਬ ਹੋ ਰਹੇ ਨੇ। ਜਿਸ ਤਰ੍ਹਾਂ ਅਕਾਲੀ ਦਲ ਨੂੰ ਹਰਿਆਣੇ ਦੇ ਵਿੱਚ ਸੈਟਬੈਕ ਲੱਗੀ ਆ, ਜਿਸ ਤਰ੍ਹਾਂ ਹੁਣ ਉਹਨਾਂ ਨੂੰ ਦਿੱਲੀ 'ਚ ਲੱਗੀ ਆ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਪਿਛਲੇ ਲੰਬੇ ਸਮੇਂ ਤੋਂ ਜਦੋਂ 2017 ਤੋਂ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਾਰੀਆਂ ਨੇ, ਉਸ ਤੋਂ ਬਾਅਦ ਉਹਨਾਂ ਨੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਇਹਨਾਂ ਸਟੇਟਾਂ ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਇਕਾਈਆਂ ਕਾਇਮ ਕਰਕੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਨਾ ਤਾਂ ਉਹ ਉੱਥੇ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਕਿਤੇ ਪਾਰਟੀ ਨਾਲ ਅਲਾਇੰਸ ਕਰ ਸਕੇ ਤੇ ਨਾ ਹੀ ਪਾਰਲੀਮੈਂਟ ਵੇਲੇ। ਅਖੀਰ ਪਾਰਲੀਮੈਂਟ ਦੇ ਵਿੱਚ ਇਹ ਕਹਿ ਕੇ ਸਪੋਰਟ ਦੇ ਦਿੱਤੀ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਇਹਨਾਂ ਨਾਲ ਅਲਾਇੰਸ ਕਰਾਂਗੇ ਤੇ
ਹੁਣ ਅਨਕੰਡੀਸ਼ਨਲ ਜਿਹੜੀ ਆ ਉਹ ਸਪੋਰਟ ਇਹਨਾਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਦੇ ਰਹੇ ਹਾਂ। ਲੇਕਿਨ ਜਦੋਂ ਵਿਧਾਨ ਸਭਾ ਹਰਿਆਣੇ ਦੀ ਆਈ ਉੱਥੇ ਕੁਝ ਨਹੀਂ ਮਿਲਿਆ ਅਤੇ ਨਾ ਹੀ ਹੁਣ ਦਿੱਲੀ ਦੇ ਵਿੱਚ ਮਿਲਿਆ। ਅਖੀਰ ਅਕਾਲੀ ਦਲ ਨੇ ਇਹ ਤੈਅ ਕਰ ਲਿਆ ਕਿ ਉਹਨਾਂ ਨੇ ਜਿਹੜੀਆਂ 7 ਸੀਟਾਂ ਦਿੱਲੀ ਦੇ ਵਿੱਚ ਆਇਡੈਂਟੀਫਾਈ ਕੀਤੀਆਂ ਸੀ ਉੱਥੇ ਉਹਨਾਂ ਨੂੰ ਉਹਨਾਂ ਦੇ ਕੈਂਡੀਡੇਟ ਨਹੀਂ ਮਿਲੇ। ਜਦੋਂ ਕੈਂਡੀਡੇਟ ਨਹੀਂ ਮਿਲੇ ਅਤੇ ਜਿਹੜੇ ਮਿਲੇ ਉਹ ਇਲੈਕਸ਼ਨ ਲੜਨ ਲਈ ਤਿਆਰ ਨਹੀਂ ਹੋਏ। ਜਦੋਂ ਤਿਆਰ ਨਹੀਂ ਹੋਏ ਅਤੇ ਬਾਕੀਆਂ ਦੀ ਜਿਹੜੀ ਹਾਰ ਉਹ ਨਿਸ਼ਚਿਤ ਸੀ ਅਤੇ ਇਸ ਕਰਕੇ ਅਕਾਲੀ ਦਲ ਨੇ ਖੁਦ ਹੀ ਚੋਣਾਂ ਤੋਂ ਜਿਹੜਾ ਉਹ ਕਿਨਾਰਾ ਕਰ ਲਿਆ। ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਉਹ ਸਾਰੇ ਬੰਨਿਆਂ ਤੋਂ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਘੇਰ ਚੁੱਕਿਆ। ਇੱਥੇ ਹੀ ਆ ਕੇ ਨਹੀਂ ਗੱਲ ਮੁੱਕਦੀ, ਇਹਦੇ ਨਾਲ ਹੀ ਪੰਜਾਬ ਦੀ ਜਿੱਥੋਂ ਤੱਕ ਸਰਕਾਰ ਦਾ ਸਵਾਲ ਆ, ਸਰਕਾਰ ਬੁਰੀ ਤਰ੍ਹਾਂ ਦੇ ਨਾਲ ਚਾਰੇ ਪਾਸਿਆਂ ਤੋਂ ਘਿਰੀ ਪਈ ਆ। ਇੱਕ ਬੰਨੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੀ ਅਗਵਾਈ ਦੇ ਵਿੱਚ 6 ਵਿਧਾਇਕ ਨੇ ਜਿਨ੍ਹਾਂ ਨੇ ਕਿ ਬਿਜਲੀ ਦੀਆਂ ਦਰਾਂ ਜਿਹੜੀਆਂ ਸੀਗੀਆਂ ਉਹ ਜਿਹੜੀਆਂ ਤੈਅ ਕੀਤੀਆਂ ਸੀ। ਜਿਸ ਵੇਲੇ ਪੰਜਾਬ 'ਚ ਥਰਮਲ ਪਲਾਂਟ ਲਗਾਏ ਗਏ ਸੀ ਉਹ 2007 ਤੋਂ ਕਾਰਜ ਆਰੰਭ ਹੋਇਆ ਸੀ, ਜਿਹੜਾ ਕਿ 17 ਤੱਕ ਕੰਪਲੀਟ ਹੋਇਆ। ਉਹ 3 ਥਰਮਲ ਪਲਾਂਟ ਆ, ਉਹਨਾਂ ਤੋਂ ਜਿਹੜੀ ਮਹਿੰਗੀ ਬਿਜਲੀ ਦੇ ਐਗਰੀਮੈਂਟ ਕੀਤੇ ਗਏ ਉਹਦੇ ਬਾਰੇ ਵਾਈਟ ਪੇਪਰ ਜਿਹੜਾ ਸਰਕਾਰ ਤੋਂ ਬਾਹਰ ਜਾ ਕੇ ਉਹਨਾਂ ਨੇ ਜਾਰੀ ਕਰ ਦਿੱਤਾ। ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਵੀ ਜਿਹੜੀ ਆ ਉਹ ਖਿਚੜੀ ਐਸੀ ਪੱਕ ਰਹੀ ਆ ਕਿ ਸਰਕਾਰ ਦੇ ਖੁਦ ਦੇ ਪੈਰ ਨਹੀਂ ਲੱਗ ਰਹੇ। ਅਤੇ ਕਿਤੇ ਨਾ ਕਿਤੇ ਜਿਹੜੇ ਉੱਥੇ ਬੈਠੇ ਵਜ਼ੀਰ ਨੇ ਜਿਨ੍ਹਾਂ ਨੂੰ ਦੇਖਦਾ ਕਿ ਕੱਲ੍ਹ ਨੂੰ ਜਾ ਕੇ ਅਸੀਂ ਜਦੋਂ 2022 ਆਇਆ ਜੋ ਉਸ ਚੋਣ ਦੇ ਵਿੱਚ ਸਾਹਮਣਾ ਕਿੱਥੇ ਕਰਨਾ, ਕਿਵੇਂ ਪਬਲਿਕ ਦੇ ਸਾਹਮਣੇ ਜਾਣਾ, ਇਸ ਕਰਕੇ ਉਹ ਸਾਰੇ ਆਪੋ ਆਪਣੀ ਡਫਲੀ ਵਜਾਉਣ ਦੇ ਲਈ ਜਿਹੜਾ ਉਹ ਮਜਬੂਰ ਹੋਏ ਪਏ ਆ। ਇੱਥੋਂ ਤੱਕ ਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਮੀਟਿੰਗ ਜਿਸ ਦੇ ਵਿੱਚ ਸੁਨੀਲ ਜਾਖੜ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਸਿੱਧਾ ਹੀ ਇਹ ਕਹਿ ਦੇਣਾ ਕਿ ਇਹਨਾਂ ਦੀ ਬਦੌਲਤ ਹੀ ਸਾਰੇ ਦੇ ਸਾਰੇ ਕੇਸ ਜਿਹੜੇ ਨੇ ਸੂਬਾ ਸਰਕਾਰ ਨੇ ਹਾਰੇ ਨੇ। ਅਤੇ ਅਜਿਹੇ ਆਦਮੀ ਜਿਹੜਾ ਕਿ ਬਿਜ਼ਨਸਮੈਨ ਆ ਅਤੇ ਬਿਜ਼ਨਸਮੈਨ ਹੁੰਦੇ ਹੋਏ ਉਹਨੂੰ ਐਡਵੋਕੇਟ ਜਨਰਲ ਦੇ ਅਹੁਦੇ 'ਤੇ ਨਹੀਂ ਰੱਖਿਆ ਜਾ ਸਕਦਾ। ਅਤੇ ਬਿਊਰੋਕਰੇਸੀ ਜਿਹੜੀ ਆ ਬਿਊਰੋਕਰੇਸੀ ਦੀ ਬਦੌਲਤ ਹੀ ਜਿਹੜਾ ਸਰਕਾਰ ਦਾ ਪੱਠਾ ਬੈਠ ਰਿਹਾ। ਇੱਥੋਂ ਤੱਕ ਕਿ ਮੁੱਖ ਸਕੱਤਰ ਪੰਜਾਬ ਜਿਹੜਾ ਉਹਦੇ ਉੱਤੇ ਵੀ ਕਿੰਤੂ ਪਰੰਤੂ ਹੋਇਆ ਅਤੇ ਪ੍ਰਿੰਸੀਪਲ ਮੁੱਖ ਸਕੱਤਰ ਦੇ ਉੱਤੇ ਵੀ ਕਿੰਤੂ ਪਰੰਤੂ, ਉਹ ਵੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਕੀਤਾ ਜਾਣਾ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੇ ਉੱਤੇ ਜਿਹੜਾ ਉਹ ਸਵਾਲੀਆ ਨਿਸ਼ਾਨ ਲਾਉਂਦਾ ਸੀ। ਅਖੀਰ ਆ ਕੇ ਹੁਣ ਕੀ ਹੋਇਆ ਕਿ ਕਾਂਗਰਸ ਹਾਈ ਕਮਾਂਡ ਨੇ ਉੱਥੇ ਪੂਰੀ ਦੀ ਪੂਰੀ ਡਿਸਟ੍ਰਿਕਟ ਦੀ ਬੋਡੀ, ਬਲਾਕ ਲੈਵਲ ਦੀ, ਸਟੇਟ ਲੈਵਲ ਦੀ, ਸਾਰੇ ਦੀਆਂ ਸਾਰੀਆਂ ਬੋਡੀਆਂ ਜਿਹੜੀਆਂ ਉਹ ਕਾਂਗਰਸ ਕਮੇਟੀ ਦੀਆਂ ਭੰਗ ਕਰ ਦਿੱਤੀਆਂ। ਭੰਗ ਕਰਕੇ ਉਹਨਾਂ ਨੇ ਇੱਕ ਨਵੀਂ ਕਮੇਟੀ ਬਣਾ ਦਿੱਤੀ। ਉਹ ਕਮੇਟੀ ਜੋ ਚੋਣ ਵਾਅਦੇ ਕੀਤੇ ਗਏ ਸੀ ਉਹਨਾਂ ਚੋਣ ਵਾਅਦਿਆਂ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਉਹਨਾਂ ਦੇ ਉੱਤੇ ਜਿਹੜਾ ਉਹਦੀ ਨਿਗਾਹ ਰਹੇਗੀ ਅਤੇ ਉਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਕਿ ਕੀ ਉਹ 2022 ਵੱਲ ਦੁਬਾਰਾ ਕੇਂਦਰਿਤ ਹੁੰਦੇ ਨੇ ਕਿ ਜਾਂ ਉਹ ਇਹਨੂੰ ਆਖਰੀ ਜਿਹੜੀ ਆਪਣੀ ਚੋਣ ਸਮਝ ਕੇ ਇਹਦੇ ਤੋਂ ਪਾਸੇ ਹੋ ਜਾਂਦੇ ਨੇ। ਕਿਤੇ ਨਾ ਕਿਤੇ ਜਿਸ ਤਰ੍ਹਾਂ ਅਕਾਲੀ ਦਲ ਘਿਰਿਆ ਉਸੇ ਤਰ੍ਹਾਂ ਦੇ ਨਾਲ ਹੀ ਸੂਬਾ ਸਰਕਾਰ ਜਿਹੜੀ ਆ ਬੁਰੀ ਤਰ੍ਹਾਂ ਨਾਲ ਘਿਰੀ ਹੋਈ ਆ। ਇਹ ਘਟਨਾਕ੍ਰਮ ਇੱਕ ਦੇ ਬਾਅਦ ਇੱਕ ਵਾਪਰ ਰਿਹਾ, ਇੱਕ ਦੇ ਬਾਅਦ ਇੱਕ ਝਟਕਾ ਜਿਹੜਾ ਉਹ ਸੂਬਾ ਸਰਕਾਰ ਨੂੰ ਵੀ ਲੱਗ ਰਿਹਾ ਅਤੇ ਅਕਾਲੀ ਦਲ ਨੂੰ ਵੀ ਲੱਗ ਰਿਹਾ। ਤੀਸਰੀ ਧਿਰ ਜਿਹੜੀ ਉਹ ਅਜੇ ਤੱਕ ਕੋਈ ਦਿਖਾਈ ਨਹੀਂ ਦੇ ਰਹੀ। ਜੇ ਆਮ ਆਦਮੀ ਪਾਰਟੀ ਸੀ ਤਾਂ ਉਹ ਮੈਦਾਨ ਦੇ ਵਿੱਚ ਦਿਖਾਈ ਨਹੀਂ ਦੇ ਰਹੀ, ਉਹ ਕੇਵਲ ਅਤੇ ਕੇਵਲ ਦਿੱਲੀ ਤੱਕ ਸੀਮਤ ਆ ਅਤੇ ਸੂਬਾ ਇਕਾਈ ਜਿਹੜੀ ਆ ਉਹ ਇੱਥੋਂ ਤੱਕ ਸੀਮਤ ਆ ਕਿ ਜੇ ਦਿੱਲੀ ਦੇ ਵਿੱਚ ਸਾਡੀ ਸਰਕਾਰ ਦੁਬਾਰਾ ਬਣ ਗਈ ਅਤੇ ਉਹਦਾ ਅਸਰ ਜਿਹੜਾ ਪੰਜਾਬ 'ਚ ਦਿਖਾਈ ਦੇਊਗਾ। ਉਹ ਇੱਥੋਂ ਤੱਕ ਹੀ ਸੀਮਤ ਨੇ, ਇਸ ਤੋਂ ਅੱਗੇ ਦਿਖਾਈ ਨਹੀਂ ਦਿੰਦੇ। ਸੂਬਾ ਸਰਕਾਰ ਤੋਂ ਜਿਹੜੀ ਜਨਤਾ ਹੈ ਉਹ ਪੂਰੀ ਤਰ੍ਹਾਂ ਨਾਲ ਦੁਖੀ ਹੋ ਚੁੱਕੀ ਆ। ਕੋਈ ਚੋਣ ਵਾਅਦਾ ਪੂਰਾ ਨਹੀਂ ਹੋਇਆ। ਚੋਣ ਵਾਅਦਾ ਪੂਰਾ ਨਾ ਹੋਣ ਕਰਕੇ ਹੀ ਇਹ ਹਾਲਾਤਾਂ ਬਣੀਆਂ ਨੇ ਅਤੇ ਇਸੇ ਤਰ੍ਹਾਂ ਹੀ ਅਕਾਲੀ ਦਲ ਜਿਹੜਾ ਉਹਦੇ ਪੈਰ ਨਹੀਂ ਲੱਗ ਰਹੇ। ਉਹਦੇ ਜਿਹੜੇ ਰਾਈਵਲ ਨੇ, ਜਿਹੜੇ ਉਹਦੇ 'ਚ ਬਾਗੀ ਧੜੇ ਖੜ੍ਹੇ ਹੋਏ ਨੇ, ਉਹ ਕਿਤੇ ਨਾ ਕਿਤੇ ਹਰ ਰੋਜ਼ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚੋਂ ਕੋਈ ਜ਼ਿਲ੍ਹਾ ਪ੍ਰਧਾਨ ਜਾਂ ਕੋਈ ਹੋਰ ਸਟੇਟ ਦੀ ਬਾਡੀ ਦਾ ਜਿਹੜਾ ਅਹੁਦੇਦਾਰ ਆ ਉਹਨੂੰ ਛੱਡ ਕੇ ਜਿਹੜਾ ਉਹ ਜਾ ਰਹੇ ਨੇ। ਕੁਛ ਜਿਹੜੇ ਨੇ ਉਹ ਬਿਲਕੁਲ ਬਾਰਡਰ ਦੇ ਉੱਤੇ ਆ ਕੇ ਖੜ੍ਹੇ ਨੇ ਕਿ ਜਿਸ ਵੇਲੇ ਵੀ ਜਿਹੜਾ ਧੜਾ ਭਾਰੀ ਲੱਗੇਗਾ ਉੱਧਰ ਚੱਲ ਜਾਂਗੇ। ਇਸ ਤੋਂ ਵੀ ਅਗਲਾ ਘਟਨਾਕ੍ਰਮ ਜਿਹੜਾ ਉਹ ਇਹ ਵਾਪਰਿਆ ਕਿ ਪਿਛਲੇ ਦਿਨੀ ਅਕਾਲੀ ਦਲ ਵੱਲੋਂ ਇੱਕ ਸਟੇਟਮੈਂਟ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਜਿਹੜੇ ਬਾਗੀ ਧੜੇ ਸੀ ਉਹਨਾਂ ਦੇ ਵਿਰੁੱਧ। ਤਾਂ ਉਹਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੋ ਦੇ ਨਾਮ ਜਿਹੜੇ ਉਹ ਪਾਏ ਗਏ ਸੀ ਅਤੇ ਚੰਦੂਮਾਜਰਾ ਨੇ ਬਹੁਤ ਸਟਰੋਂਗਲੀ ਉਹ ਸਟੇਟਮੈਂਟ ਨੂੰ ਕੰਡੈਮ ਕੀਤਾ। ਉਹਨਾਂ ਕਿਹਾ ਕਿ ਮੇਰੀ ਨਾਮ ਦੇ ਉੱਤੇ ਕੋਈ ਸਟੇਟਮੈਂਟ ਦੇਣ ਲੱਗੇ ਪਾਰਟੀ ਜਿਹੜੀ ਆ ਉਹ ਮੇਰੀ ਰਾਏ ਜ਼ਰੂਰ ਲਵੇ, ਮੇਰੀ ਰਾਏ ਲਏ ਤੋਂ ਬਗੈਰ ਕੋਈ ਵੀ ਸਟੇਟਮੈਂਟ ਜਿਹੜੀ ਉਹ ਜਾਰੀ ਨਹੀਂ ਹੋਣੀ ਚਾਹੀਦੀ। ਕਿਤੇ ਨਾ ਕਿਤੇ ਉਹ ਵੀ ਇੱਕ ਸਿਗਨਲ ਸੀ। ਉਸ ਤੋਂ ਬਾਅਦ ਪਾਰਟੀ ਪ੍ਰਧਾਨ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰੇ ਦੇ ਵਿੱਚ ਬੈਠ ਕੇ
ਬਕਾਇਦਾ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਹੁੰਦੀ ਆ। ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਅਜੇ ਤੱਕ ਉਹ ਨਿਕਲ ਕੇ ਤਾਂ ਬਾਹਰ ਨਹੀਂ ਆਇਆ, ਪਰ ਕਿਤੇ ਨਾ ਕਿਤੇ ਪਾਰਟੀ ਪ੍ਰਧਾਨ ਦੇ ਸਾਹਮਣੇ ਇਹ ਚੁਣੌਤੀਆਂ ਖੜੀਆਂ ਹੋ ਗਈਆਂ ਕਿ ਉਹਨੂੰ ਇੱਕ ਇੱਕ ਜਿਹੜਾ ਸੀਨੀਅਰ ਲੀਡਰ ਆ ਉਹਦੇ ਮਗਰ ਘੁੰਮਣਾ ਜਿਹੜਾ ਉਹ ਪੈ ਰਿਹਾ। ਇੱਥੇ ਹੀ ਨਹੀਂ ਗੱਲ ਰੁਕੀ। ਉਸ ਤੋਂ ਬਾਅਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰੇ ਵੱਲੋਂ ਦਿੱਲੀ ਦੇ ਵਿੱਚ ਮਨਜੀਤ ਸਿੰਘ ਜੀ ਕੇ, ਜਿਹੜੇ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਤਕਰੀਬਨ ਪਿਛਲੇ ਜਿਹੜੇ ਉਹ 6 ਸਾਲ ਜਿਹੜਾ ਪ੍ਰਧਾਨ ਰਹੇ ਨੇ, ਤੇ ਉਹਦੇ ਨਾਲ ਉਹ ਦਿੱਲੀ ਅਕਾਲੀ ਦਲ ਇਕਾਈ ਦੇ ਵੀ ਪ੍ਰਧਾਨ ਸੀ, ਉਹਨਾਂ ਦੇ ਨਾਲ ਜਿਹੜੀ ਆ ਉਹ ਇੱਕ ਮੀਟਿੰਗ ਕੀਤੀ ਗਈ ਆ। ਉਹ ਵੀ ਅਕਾਲੀ ਦਲ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ, ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਚਾਹੇ ਇੱਕ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਬਹੁਤ ਕਰੀਬੀ ਰਹੇ ਨੇ, ਉਹਨਾਂ ਦੇ ਖਾਸਮ ਖਾਸ ਰਹੇ ਨੇ, ਪਰ 1985 ਦੇ ਵਿੱਚ ਜਦੋਂ ਪੰਜਾਬ 'ਚ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ 'ਚ ਸਰਕਾਰ ਬਣੀ ਸੀ, ਤੇ 1981 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੋਨਾਂ ਨੇ ਅਕਾਲੀ ਦਲ ਤੋਂ ਵੱਖ ਹੋ ਲਿਆ ਸੀ, ਇੱਕ ਨਵਾਂ ਅਕਾਲੀ ਦਲ ਜਿਹੜਾ ਉਹ ਬਣਾ ਲਿਆ ਸੀ, ਤੇ ਸਰਜੀਤ ਸਿੰਘ ਬਰਨਾਲਾ ਦੀ ਉਸ ਸਰਕਾਰ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਬਨਿਟ ਮੰਤਰੀ ਬਣਨਾ ਜਿਹੜਾ ਉਹ ਸਵੀਕਾਰ ਕਰ ਲਿਆ ਸੀ, ਲੇਕਿਨ ਟੌੜਾ ਸਾਹਿਬ ਨਾਲ ਨਹੀਂ ਸੀ ਗਿਆ। ਉਹ ਵੱਖਰੀ ਗੱਲ ਹੈ ਕਿ ਬਾਅਦ 'ਚ ਲੋਕ ਇਹ ਵੀ ਕਹਿੰਦੇ ਸੀ ਕਿ ਟੌੜਾ ਸਾਹਿਬ ਦੇ ਇਸ਼ਾਰੇ 'ਤੇ ਹੀ ਉਹ ਕੈਬਨਿਟ 'ਚ ਗਏ ਆ, ਤਾਂ ਕਿ ਕੱਲ੍ਹ ਨੂੰ ਮੇਰਾ ਕੋਈ ਨਾ ਕੋਈ ਵਿਅਕਤੀ ਜਿਹੜਾ ਉਹ ਕੈਬਨਿਟ 'ਚ ਬੈਠਾ ਜ਼ਰੂਰ ਰਹੇ, ਤਾਂ ਕਿ ਔਖੇ ਵੇਲੇ ਜਿਹੜਾ ਉਹ ਕੰਮ ਆ ਸਕੇ। ਇਸ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਉੱਪਰ ਪਿਛਲੇ ਲੰਬੇ ਸਮੇਂ ਤੋਂ ਹੀ ਜਿਹੜਾ ਬਾਗੀ ਧੜਾ ਹੈ ਉਹ ਨਿਗਾਹ ਰੱਖ ਕੇ ਬੈਠਾ ਕਿ ਉਹ ਸਾਡੇ ਸੰਪਰਕ 'ਚ ਨੇ ਤੇ ਉਹ ਸਾਡੇ ਨਾਲ ਆਉਣਗੇ। ਲੇਕਿਨ ਚੰਦੂਮਾਜਰਾ ਹਮੇਸ਼ਾ ਹੀ ਜਿਹੜਾ ਵੀ ਧੜਾ ਭਾਰੀ ਹੁੰਦਾ, ਜਿਹਦੇ ਅੱਗੇ ਪਾਵਰ 'ਚ ਆਉਣ ਦੀ ਜਿਹੜੀ ਆ ਉਹ ਆਸ ਹੁੰਦੀ ਆ, ਉਸੇ ਬੰਨੇ ਨੂੰ ਹੀ ਜਾਂਦੇ ਆ। ਹੁਣ ਕਿਆਸ ਰਾਈਆਂ ਇਹ ਵੀ ਆ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜਿਨ੍ਹਾਂ ਦਾ ਲੜਕਾ ਪਹਿਲਾਂ ਹੀ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਨੁਮਾਇੰਦਗੀ ਕਰ ਰਿਹਾ ਸਨੌਰ ਹਲਕੇ ਦੀ, ਤੇ ਉਹ ਅੱਗੇ ਆਪਦੇ ਦੂਸਰੇ ਬੇਟੇ ਲਈ ਜਾਂ ਆਪਦੇ ਲਈ ਜਿਹੜੀ ਆ 2022 ਦੀ ਉਹ ਸੀਟ ਦੀ ਭਾਲ 'ਚ ਬੈਠੇ ਆ। ਕਿਤੇ ਨਾ ਕਿਤੇ ਇਸ ਪ੍ਰੈਸ਼ਰ 'ਚ ਹੋ ਸਕਦਾ ਕਿ ਉਹ ਅਕਾਲੀ ਦਲ ਬਾਦਲ ਤੋਂ ਹੀ ਜਿਹੜੀ ਆ ਉਹ ਸੀਟ ਲੈਣ 'ਚ ਕਾਮਯਾਬ ਹੋ ਜਾਣ। ਉਹਦੇ ਵਿੱਚ ਉਹਨਾਂ ਦੀ ਨਿਗਾਹ ਜਿਹੜੀ ਆ ਉਹ ਮੋਹਾਲੀ ਹਲਕਾ ਜਿਹੜਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਜਵਾਈ ਦੇ ਕੋਲੇ ਸੀਗਾ, ਜਿਹੜੇ ਕਿ ਪਹਿਲਾਂ ਇੱਕ IAS ਅਫਸਰ ਸੀ, ਉੱਧਰੋਂ ਉਹਨਾਂ ਨੇ ਰਿਟਾਇਰਮੈਂਟ ਲੈ ਕੇ 2017 ਦੀ ਚੋਣ ਲੜੀ ਸੀ, ਲੇਕਿਨ ਉਹ ਕਾਮਯਾਬ ਨਹੀਂ ਹੋਏ। ਹੁਣ ਉਹ ਢੀਂਡਸਾ ਸਾਹਿਬ ਦੇ ਨਾਲ ਹੀ ਉਹ ਅਕਾਲੀ ਦਲ ਛੱਡ ਕੇ ਬਾਗੀ ਧੜੇ 'ਚ ਚਲੇ ਗਏ ਨੇ, ਤੇ ਕਿਤੇ ਨਾ ਕਿਤੇ ਉੱਧਰ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਨਿਗਾਹ ਕਿ ਉਹ ਸੀਟ ਜਾਂ ਤਾਂ ਆਪਣੇ ਛੋਟੇ ਬੇਟੇ ਨੂੰ ਜਾਂ ਖੁਦ ਉਹ ਜਿਹੜੀ ਆ ਉਹ ਲੜਨ। ਕਿਤੇ ਨਾ ਕਿਤੇ ਪੂਰੀ ਰਾਜਨੀਤੀ ਜਿਹੜੀ ਆ ਉਹ ਇੰਨੀ ਕੁ ਗੁੰਝਲਦਾਰ ਹੋਈ ਆ, ਇੰਨੀ ਕੁ ਉਲਝੀ ਪਈ ਆ ਕਿ ਅਕਾਲੀ ਦਲ ਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਕਿ ਅਕਾਲੀ ਦਲ ਨੇ ਕਿੱਧਰ ਨੂੰ ਜਾਣਾ। ਇਸੇ ਨਾਲ ਹੀ ਸਰਕਾਰ ਉਲਝੀ ਪਈ, ਸਰਕਾਰ ਨੂੰ ਨਹੀਂ ਸਮਝ ਆ ਰਹੀ ਕਿ ਸਰਕਾਰ ਨੇ ਕਿੱਧਰ ਨੂੰ ਜਾਣਾ। ਪਿਛਲੇ ਸਾਲ ਜਿਸ ਵੇਲੇ ਪੰਜਾਬ ਦੇ DGP ਦਿਨਕਰ ਗੁਪਤਾ ਦੀ ਨਿਯੁਕਤੀ ਹੋਈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਦੁਆਰਾ ਹੋਈ, ਉਸ ਵੇਲੇ ਵੀ ਸਵਾਲ ਉੱਠੇ ਕਿ 3 ਸੀਨੀਅਰ ਅਫਸਰਾਂ ਨੂੰ ਇਗਨੋਰ ਕਰਕੇ ਕੇਵਲ ਤੇ ਕੇਵਲ ਦਿਨਕਰ ਗੁਪਤਾ ਜਿਹੜੇ ਨੇ ਉਹਨਾਂ ਨੂੰ DGP ਜਿਹੜਾ ਉਹ ਲਾਇਆ ਗਿਆ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਉੱਠੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ੀ ਮਹਿਮਾਨ ਦੀ ਨਜ਼ਦੀਕੀ ਕਰਕੇ ਤੇ ਪੰਜਾਬ ਦੇ ਐਡਵੋਕੇਟ ਜਨਰਲ ਦੀ ਬਦੌਲਤ ਉਸ DGP ਨੂੰ ਜਿਹੜਾ ਉਹ ਨਿਯੁਕਤ ਕੀਤਾ ਗਿਆ। ਹੁਣ ਕੈਡ ਨੇ ਪੰਜਾਬ ਦੇ DGP ਦਿਨਕਰ ਗੁਪਤਾ ਦੀ ਨਿਯੁਕਤੀ ਜਿਹੜੀ ਉਹ ਰੱਦ ਕਰ ਦਿੱਤੀ। ਨਿਯੁਕਤੀ ਰੱਦ ਕਰਨ ਤੋਂ ਬਾਅਦ ਹੁੰਦਾ ਕਿ ਤੁਰੰਤ ਹੀ ਉਹਨਾਂ ਨੂੰ ਉਹ ਸੌਦੇ ਤੋਂ ਫਾਰਗ ਕੀਤਾ ਜਾਣਾ ਹੁੰਦਾ, ਲੇਕਿਨ ਪੰਜਾਬ ਸਰਕਾਰ ਨੇ ਜਦੋਂ ਹਾਈ ਕੋਰਟ ਦਾ ਰੁਖ ਕਰਨਾ ਸੀ, ਉਸ ਤੋਂ ਪਹਿਲਾਂ ਹੀ 2 DGP ਜਿਹੜੇ ਕਿ ਇਸ DGP ਤੋਂ ਸੀਨੀਅਰ ਸੀ, ਜਿਹੜੇ ਇਸ DGP ਲੱਗਣ ਦੇ ਲਈ ਹੱਕਦਾਰ ਸੀ, ਉਹਨਾਂ 'ਚ ਮੁਹੰਮਦ ਮੁਸਤਫਾ ਤੇ S ਚਟੋਪਾਧਿਆਏ ਦੋਨੋਂ ਦੇ ਦੋਨੋਂ ਹਾਈ ਕੋਰਟ ਦਾ ਰੁਖ ਕਰ ਗਏ ਕਿ ਜੇਕਰ ਸਟੇਟ ਦੀ ਕੋਈ ਵੀ ਇੱਥੇ ਅਪੀਲ ਆਵੇ ਤਾਂ ਉਹਦੀ ਸੁਣਵਾਈ ਤੋਂ ਪਹਿਲਾਂ ਜਿਹੜਾ ਉਹ ਸਾਨੂੰ ਵੀ ਮੌਕਾ ਦਿੱਤਾ ਜਾਵੇ। ਲੇਕਿਨ ਕੱਲ੍ਹ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ 'ਚ ਜਾ ਕੇ ਗੁਹਾਰ ਲਾਈ ਗਈ ਆ, 1 ਮਹੀਨੇ ਦੇ ਲਈ ਜਿਹੜੀ ਮੁਹਲਤ ਆ ਉਹ ਦਿਨਕਰ ਗੁਪਤਾ DGP ਨੂੰ ਮਿਲ ਗਈ ਆ। 1 ਮਹੀਨੇ ਦੇ ਬਾਅਦ ਜਿਹੜਾ ਉਹ ਅੱਗੇ ਸੁਣਵਾਈ ਚੱਲੇਗੀ। ਹੁਣ ਦੇਖਣ ਵਾਲੀ ਗੱਲ ਤਾਂ ਇਹ ਆ ਕਿ ਉਹ ਕਿੰਨਾ ਲੰਬਾ ਸਮਾਂ ਕੇਸ ਚੱਲਦਾ, ਕੀ ਇਹ ਨਿਯੁਕਤੀ ਰੱਦ ਹੁੰਦੀ ਆ ਕਿ ਜਾਂ ਇਸੇ ਤਰ੍ਹਾਂ ਰਹਿੰਦੀ ਆ, ਤੇ ਜੇ ਰੱਦ ਹੁੰਦੀ ਆ, ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਜਾਂਦੀ ਆ, ਕੀ ਇਹ ਕਾਰਜਕਾਲ ਜਿਹੜਾ ਇਹ ਸਰਕਾਰ ਦਾ ਜਿਹੜਾ 2 ਸਾਲ ਦਾ ਤਕਰੀਬਨ ਰਹਿ ਗਿਆ ਉਹ ਪੂਰਾ ਹੁੰਦਾ ਕਿ ਜਾਂ ਹੋਰ ਕੋਈ DGP ਲੱਗਦਾ। ਕਿਤੇ ਨਾ ਕਿਤੇ ਜਿਹੜਾ ਸੂਬਾ ਸਰਕਾਰ ਆ ਪਹਿਲੇ ਦਿਨ ਤੋਂ ਹੀ ਉਹਦੇ ਉੱਤੇ ਇਹ ਸਵਾਲੀਆ ਨਿਸ਼ਾਨ ਲੱਗ ਰਿਹਾ ਕਿ ਇੱਥੇ ਕੇਵਲ ਤੇ ਕੇਵਲ ਜਿਹੜੀ ਆ ਉਹ ਬਿਊਰੋਕ੍ਰੇਸੀ ਦੀ ਚੱਲ ਰਹੀ ਆ। ਜਿਹੜੇ ਪਬਲਿਕ ਦੇ ਨੁਮਾਇੰਦੇ ਨੇ, ਚਾਹੇ ਉਹਦੇ 'ਚ ਮੰਤਰੀ ਨੇ ਤੇ ਚਾਹੇ MLA ਨੇ ਤੇ ਚਾਹੇ ਬਾਕੀ ਸੀਨੀਅਰ ਆਗੂ ਨੇ ਪਾਰਟੀ ਦੇ, ਉਹਨਾਂ ਦੀ ਕਿਤੇ ਵੀ ਸੁਣਵਾਈ ਜਿਹੜੀ ਉਹ ਨਹੀਂ ਹੋ ਰਹੀ।
ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਜਿਸ ਤਰ੍ਹਾਂ ਅਕਾਲੀ ਦਲ ਘਿਰਿਆ, ਉਸੇ ਤਰ੍ਹਾਂ ਨਾਲ ਸੂਬਾ ਸਰਕਾਰ ਜਿਹੜੀ ਬੜੀ ਬੁਰੀ ਤਰ੍ਹਾਂ ਨਾਲ ਘਿਰੀ ਹੋਈ ਆ। ਸੂਬਾ ਸਰਕਾਰ ਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਸੂਬਾ ਸਰਕਾਰ ਕਿੱਧਰ ਜਾਵੇ, ਤੇ ਉਧਰ ਅਕਾਲੀ ਦਲ ਜਿਹੜਾ ਅਕਾਲੀ ਦਲ ਦੇ ਪੈਰ ਜਿਹੜੇ ਆ ਉਹ ਨਹੀਂ ਲੱਗ ਰਹੇ। ਅਕਾਲੀ ਦਲ ਨੂੰ ਨਹੀਂ ਸਮਝ ਆ ਰਹੀ ਕਿ ਅਕਾਲੀ ਦਲ ਜਾਵੇ ਤਾਂ ਕਿੱਧਰ ਨੂੰ ਜਾਵੇ। ਇਸੇ ਤਰ੍ਹਾਂ ਦੇ ਨਾਲ ਹੀ 2017 ਦੇ ਵਿੱਚ ਜਿਸ ਵੇਲੇ ਪੰਜਾਬ ਵਿਧਾਨ ਸਭਾ ਦੀ ਚੋਣ ਹੋ ਰਹੀ ਸੀ, ਉਸ ਵੇਲੇ ਮੌੜ ਬੰਬ ਬਲਾਸਟ ਇੱਕ ਹੋਇਆ ਸੀ, ਜਿਹਨੇ ਪੂਰੇ ਪੰਜਾਬ ਦੀ ਤਸਵੀਰ ਜਿਹੜੀ ਉਹ ਚੇਂਜ ਕਰ ਦਿੱਤੀ ਸੀ। ਕਿਉਂਕਿ 2015 ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ, ਜਿਹਦਾ ਕਰਕੇ ਸੂਬਾ ਸਰਕਾਰ ਜਿਹੜੀ ਉਹ ਹਾਸ਼ੀਏ 'ਤੇ ਚਲੀ ਗਈ। ਸੂਬਾ ਸਰਕਾਰ ਬੁਰੀ ਤਰ੍ਹਾਂ ਨਾਲ ਫਲੋਪ ਹੋਈ, ਭਾਵੇਂ ਕਿ ਉਸ ਵੇਲੇ ਸਭ ਨੂੰ ਪਤਾ ਸੀ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਕਿਹਦਾ ਹੱਥ ਆ। ਪਰ ਸੂਬਾ ਸਰਕਾਰ ਨੇ 2017 ਦੀ ਚੋਣ ਨੂੰ ਮੁੱਖ ਰੱਖਦੇ ਹੋਏ ਸੂਬਾ ਸਰਕਾਰ ਦੋਸ਼ੀਆਂ ਤੱਕ ਜਾਣ ਬੁੱਝ ਕੇ ਨਹੀਂ ਪਹੁੰਚੀ। ਇਹ ਸਭ ਨੂੰ ਹੀ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਉਹ ਪਤਾ ਸੀ। ਲੇਕਿਨ ਇਹਦੇ ਨਾਲ ਜਿਹੜਾ ਪੰਜਾਬ ਦੀ ਸਿਆਸਤ ਨੂੰ ਅਹਿਮ ਮੋੜ ਦਿੱਤਾ ਗਿਆ, ਜਿੱਥੇ ਕਿ ਆਮ ਆਦਮੀ ਪਾਰਟੀ ਜਿਹੜੀ ਸੱਤਾ 'ਚ ਆਉਂਦੀ ਇੱਕਦਮ ਦੂਸਰੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਈ। ਉਹ ਸੀ ਮੌੜ ਬੰਬ ਬਲਾਸਟ। ਮੌੜ ਬੰਬ ਬਲਾਸਟ ਇੱਕ ਐਸਾ ਸੀ ਕਿ ਜਿਹਨੇ ਇੱਕ ਪਾਰਟੀ ਜਿਹੜੀ ਸੀਗੀ ਉਸ ਨੂੰ ਸੱਤਾ 'ਚ ਲਿਆ ਦਿੱਤਾ, ਲੇਕਿਨ ਜਿਹੜੀ ਆਮ ਆਦਮੀ ਪਾਰਟੀ ਸੀ ਉਹਨੂੰ ਬਿਲਕੁਲ ਹਾਸ਼ੀਏ 'ਤੇ ਧੱਕ ਦਿੱਤਾ। ਉਹ ਨੰਬਰ 2 ਦੀ ਪਾਰਟੀ ਹੋ ਗਈ ਅਤੇ ਜਿਹੜੀ ਰੂਲਿੰਗ ਪਾਰਟੀ ਸੀ ਉਹ ਨੰਬਰ 3 'ਤੇ ਚਲੀ ਗਈ। ਮੌੜ ਬੰਬ ਬਲਾਸਟ ਜਿਹੜਾ ਉਸ ਵੇਲੇ ਗਿਣਿਆ ਜਾਂਦਾ ਸੀ ਕਿ ਇਹ ਜਾਣ ਬੁੱਝ ਕੇ ਕਰਵਾਇਆ ਗਿਆ, ਲੇਕਿਨ ਉਸ ਵੇਲੇ ਵੀ ਸੂਬਾ ਸਰਕਾਰ ਜਿਹੜੀ ਸੀ ਉਹਨਾਂ ਨੇ ਉੱਥੇ ਦੋਸ਼ੀਆਂ ਨੂੰ ਪਕੜਨ ਦੀ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀ। ਲੇਕਿਨ ਹੁਣ ਜਦੋਂ 2018 ਦੇ ਵਿੱਚ ਜਿਸ ਵੇਲੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਪਰ ਬਹਿਸ ਹੋਈ, ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਸਿੱਟ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਕਿ ਉਸ ਬੰਬ ਕਾਂਡ ਦੀ ਜਿਹੜੀ ਇਨਕੁਆਇਰੀ ਕਰ ਰਹੀ ਸੀ, ਉਹਨਾਂ ਨੇ ਕੁਝ ਚਸ਼ਮਦੀਦ ਗਵਾਹ ਜਿਹੜੇ ਉਹਦੇ ਵਿੱਚ ਚਸ਼ਮਦੀਦ ਗਵਾਹ ਸੀ ਔਰ ਕੁਝ ਮੁਲਜ਼ਮ ਸੀ, ਉਹਨਾਂ ਦੇ ਬਿਆਨ ਰਿਕਾਰਡ ਕਰਾ ਦਿੱਤੇ ਕਿ ਇਹਨਾਂ ਨੇ ਆਹ ਕੁਛ ਕੀਤਾ। ਉਹਨਾਂ ਨੇ ਬਕਾਇਦਾ ਉੱਤੇ ਮੈਜਿਸਟਰੇਟ ਦੇ ਸਾਹਮਣੇ ਆਪਣੇ ਬਿਆਨ ਰਿਕਾਰਡ ਕਰਾਏ। ਲੇਕਿਨ ਉਸ ਦੇ ਬਾਅਦ ਇਹ ਸਾਰੇ ਮਸਲੇ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ। ਲੇਕਿਨ ਹੁਣ ਆ ਕੇ ਉੱਥੇ ਇੱਕ ਵਿਅਕਤੀ ਉਹ ਸਾਹਮਣੇ ਲਿਆਂਦਾ ਗਿਆ, ਜਿਹੜਾ ਵਿਅਕਤੀ ਕਿ ਡੇਰਾ ਸਰਸੇ ਵਾਲੇ ਸਾਧ ਦਾ ਖਾਸਮ ਖਾਸ ਹੈ, ਉਹਦਾ ਨਾਮ ਵੀ ਨਸ਼ਰ ਕਰ ਦਿੱਤਾ ਗਿਆ ਔਰ ਉਹ ਉਸ ਬੰਬ ਬਲਾਸਟ ਦੇ ਵਿੱਚ ਇਨਵੋਲਵ ਸਮਝਿਆ ਗਿਆ। ਦੂਸਰੀ ਗੱਲ ਕਿ ਇਹ ਬੰਬ ਬਲਾਸਟ ਦੇ ਲਈ ਵਰਤੀ ਗਈ ਕਾਰ ਜਿਹੜੀ ਕਿ ਅੰਦਰ ਹੀ ਡੇਰੇ ਦੇ ਵਰਕਸ਼ਾਪ ਸੀ, ਜਿਸ ਵਰਕਸ਼ਾਪ ਦੇ ਵਿੱਚ VIP ਜਿਹੜੀਆਂ ਕਾਰਾਂ ਸੀ ਉਹਨਾਂ ਦੀ ਰਿਪੇਅਰ ਹੁੰਦੀ ਸੀ, ਜਿਹਦੇ 'ਚ ਡੇਰਾ ਮੁਖੀ ਅਤੇ ਉਹਦੀ ਖਾਸਮ ਖਾਸਾ ਹਨੀਪ੍ਰੀਤ ਅਤੇ 1-2 ਹੋਰ ਵਿਅਕਤੀ ਜਿਹੜੇ ਬਹੁਤ ਸੀਨੀਅਰ ਸੀ, ਉਹਨਾਂ ਦੀ ਜਿਹੜੀਆਂ ਉੱਥੇ ਕਾਰਾਂ ਰਿਪੇਅਰ ਹੁੰਦੀਆਂ ਸੀ। ਬਾਕੀਆਂ ਦੇ ਲਈ ਅਲੱਗ ਵਰਕਸ਼ਾਪ ਸੀ। ਉੱਥੋਂ ਇਹ ਕਾਰ ਜਿਹੜੀ ਸੀ ਇਹ ਰਿਪੇਅਰ ਹੋ ਕੇ ਆਈ ਹੋਈ ਸੀ। ਉਹ ਕਾਰ ਰਿਪੇਅਰ ਹੋਈ। ਉਸ ਕਾਰ ਦਾ ਉਸ ਵੇਲੇ ਦਾ ਜਿਹੜਾ ਮਾਸਟਰ ਮਾਈਂਡ ਸੀ, ਉਹਦਾ ਨਾਮ ਜਿਹੜਾ ਇਸ ਵੇਲੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਿਹੜਾ ਉਹ ਕਲੀਅਰ ਕਰ ਦਿੱਤਾ। ਹੁਣ ਕਿਤੇ ਨਾ ਕਿਤੇ ਸਕੰਜਾ ਜਿਹੜਾ ਉਹ ਡੇਰੇ ਦੇ ਉੱਪਰ ਕੱਸਿਆ ਜਾ ਰਿਹਾ ਔਰ ਉਹਦੇ ਨਾਲ ਹੀ ਜਿਹੜੀ ਉੱਥੇ ਉਪਾਸਨਾ ਹਿੰਸਾ ਉਹਨੂੰ ਵੀ ਸੰਮਨ ਜਿਹੜੇ ਜਾਰੀ ਕਰ ਦਿੱਤੇ। ਉਹਨੂੰ ਉਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅੱਗੇ ਪੇਸ਼ ਹੋਣ ਦੇ ਲਈ ਜਿਹੜਾ ਉਹਨੂੰ ਆਦੇਸ਼ ਦੇ ਦਿੱਤੇ ਕਿ ਉਹ ਟੀਮ ਦੇ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਜਿਹੜੇ ਉਹ ਰਿਕਾਰਡ ਕਰਾਵੇ, ਕਿਉਂਕਿ ਅੰਦਰ ਡੇਰੇ ਦਾ ਪ੍ਰਬੰਧ ਜਿਹੜਾ ਸੀ ਉਹ ਉਪਾਸਨਾ ਹਿੰਸਾ ਦੇ ਕੋਲੇ ਸੀ ਅਤੇ ਉਪਾਸਨਾ ਹਿੰਸਾ ਦਾ ਜਿਹੜਾ ਉਹਦੇ 'ਚ ਸਿੱਧਾ ਜਿਹੜਾ ਉਹ ਕਨੈਕਸ਼ਨ ਜੁੜ ਗਿਆ। ਹੁਣ ਸਵਾਲ ਤਾਂ ਇਹ ਆ ਕਿ ਜਿਹੜਾ ਕਾਂਗਰਸ ਦਾ ਕੈਂਡੀਡੇਟ ਮੌੜ ਹਲਕੇ ਤੋਂ ਸੀ, ਉਹ ਜਿਹੜਾ ਡੇਰਾ ਸਿਰਸੇ ਵਾਲਾ ਸਾਧ ਆ ਇਹਦਾ ਸਕਾ ਕੁੜਮ ਸੀ। ਕਹਿਣ ਵਾਲੇ ਤਾਂ ਕਹਿ ਰਹੇ ਨੇ ਕਿ ਇਹ ਉਹਨਾਂ ਨੇ ਜਾਣ ਬੁੱਝ ਕੇ ਕਰਵਾਇਆ ਔਰ ਉਹ ਜਿਹੜਾ ਕੈਂਡੀਡੇਟ ਸੀ ਉਹਨੂੰ ਜਿਤਾਉਣ ਦੇ ਲਈ ਕਰਾਇਆ। ਪਰ ਅੰਦਰਲੀਆਂ ਖਬਰਾਂ ਇਹ ਨੇ ਕਿ ਡੇਰਾ ਸਿਰਸਾ ਵਾਲੇ ਸਾਧ ਅਤੇ ਉਸ ਕਾਂਗਰਸ ਕੈਂਡੀਡੇਟ ਦੇ ਵਿੱਚ ਆਪਸ 'ਚ ਬਿਲਕੁਲ ਤਾਲਮੇਲ ਨਹੀਂ ਸੀ, ਆਪਸ 'ਚ ਬਣ ਨਹੀਂ ਸੀ ਰਹੀ, ਕਿਉਂਕਿ ਪਿਛਲੀ ਇੱਕ ਚੋਣ ਵੀ ਜਿਹੜੀ 2012 ਵਾਲੀ ਆ ਉਹ ਵੀ ਉਹਨੂੰ ਡੇਰੇ ਸਰਸੇ ਵਾਲੇ ਨੇ ਹੀ ਹਰਵਾਈ ਸੀ। ਉਸ ਵੇਲੇ ਅਕਾਲੀ ਦਲ ਦਾ ਕੈਂਡੀਡੇਟ ਉਸ ਹਲਕੇ ਤੋਂ ਜਿੱਤਿਆ ਸੀ। ਕਿਤੇ ਨਾ ਕਿਤੇ ਦੋਨਾਂ ਦੇ ਵਿੱਚ ਜਿਹੜਾ ਤਾਲਮੇਲ ਨਹੀਂ ਸੀ, ਦੋਨਾਂ ਦੇ ਵਿੱਚ ਆਪਸੀ ਸੰਪਰਕ ਨਹੀਂ ਸੀ। ਇਹ ਵੀ ਹੋ ਸਕਦਾ ਕਿ ਉਸ
ਕੈਂਡੀਡੇਟ ਨੂੰ ਹਰਾਉਣ ਦੀ ਜਗ੍ਹਾ ਬਿਲਕੁਲ ਹੀ ਇਸ ਸੀਨ ਤੋਂ ਪਾਸੇ ਕਰਨ ਦੀ ਇਹ ਵਿਉਂਤ ਜਿਹੜੀ ਰਚੀ ਗਈ ਹੋਵੇ। ਪਰ ਚੰਗਾ ਹੁੰਦਾ ਕਿ 2017 ਦਾ ਹੋਇਆ ਬੰਬ ਬਲਾਸਟ ਜਿਹੜਾ ਉਹਦੇ ਦੋਸ਼ੀ ਉਦੋਂ ਹੀ ਪਕੜੇ ਜਾਂਦੇ। ਪਰ ਹੁਣ ਇਸ ਵੇਲੇ ਦੀ ਜਿਹੜੀ ਹਾਲਾਤ ਬਣੀ ਆ ਉਸ ਦੇ ਮੁਤਾਬਕ ਇਹ ਆ ਕਿ ਉਹਨਾਂ ਦੋਸ਼ੀਆਂ ਤੱਕ ਜਿਹੜੀ ਆ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਉਹ ਪਹੁੰਚ ਚੁੱਕੀ ਆ। ਡੇਰਾ ਸਿਰਸਾ ਜਿਹੜਾ ਉਹ ਬੁਰੀ ਤਰ੍ਹਾਂ ਨਾਲ ਫਸ ਚੁੱਕਿਆ। ਇਹ ਉਹੀ ਡੇਰਾ ਮੁਖੀ ਜਿਸ ਨੂੰ 2015 'ਚ ਅਕਾਲ ਤਖਤ ਸਾਹਿਬ ਵੱਲੋਂ ਬਗੈਰ ਮਾਫੀ ਮੰਗਿਓ ਮਾਫ ਕਰ ਦਿੱਤਾ ਗਿਆ ਸੀ। ਲੇਕਿਨ ਦੁਨਿਆਵੀ ਅਦਾਲਤ ਜਿਹੜੀ ਸੀ ਉਹਨੇ ਉਹਨੂੰ ਦੋਸ਼ੀ ਕਰਾਰ ਦੇ ਕੇ 3 ਕੇਸਾਂ ਦੇ ਵਿੱਚ 2 ਦੇ ਵਿੱਚ 10-10 ਸਾਲ ਤੇ 1 ਦੇ ਵਿੱਚ ਉਹਨੂੰ ਜਿਹੜੀ ਆ ਉਮਰ ਕੈਦ ਦੀ ਸਜ਼ਾ ਦੇ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਚੰਗਾ ਤਾਂ ਹੁੰਦਾ ਪੰਥਕ ਅਖਵਾਉਣ ਵਾਲੀ ਸਰਕਾਰ ਉਸ ਵੇਲੇ ਹੀ ਉਸ ਦੋਸ਼ੀ ਨੂੰ ਉਹਦੀ ਬਣਦੀ ਸਜ਼ਾ ਦਿੰਦੀ ਤੇ ਉਸ ਅੰਜਾਮ ਤੱਕ ਪਹੁੰਚਾਉਂਦੀ ਕਿ ਰਹਿੰਦੀ ਦੁਨੀਆ ਤੱਕ ਜਿਹੜਾ ਉਹ ਯਾਦ ਕੀਤਾ ਜਾਂਦਾ ਕਿ ਇੱਥੇ ਪੰਥਕ ਸਰਕਾਰ ਸੀ ਤੇ ਪੰਥਕ ਸਰਕਾਰ ਦੇ ਹੁੰਦਿਆਂ ਦੋਸ਼ੀ ਜਿਹੜੇ ਉਹ ਕਟਹਿਰੇ 'ਚ ਖੜੇ ਸੀ। ਪਰ ਬਦਕਿਸਮਤੀ ਨਾ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ ਉਹ ਕਟਹਿਰੇ 'ਚ ਖੜਾ ਕੀਤਾ ਗਿਆ ਤੇ ਨਾ ਹੀ ਉਹ ਬੰਬ ਬਲਾਸਟ ਦੇ ਦੋਸ਼ੀ ਜਿਹੜੇ ਸੀ ਉਹਨਾਂ ਨੂੰ ਕੀਤਾ ਗਿਆ। ਲੇਕਿਨ ਇੱਕ ਗੱਲ ਸਪਸ਼ਟ ਹੋ ਗਈ ਸੀ ਕਿ ਸੱਤਾ ਦੇ ਵਿੱਚ ਆਉਣ ਦੇ ਲਈ ਕੁਛ ਨਾ ਕੁਛ ਅਜਿਹਾ ਵੀ ਜਿਹੜਾ ਉਹ ਕੀਤਾ ਜਾਂਦਾ ਕਿ ਜਿਹੜੀ ਪਾਰਟੀ ਸੱਤਾ 'ਚ ਆ ਰਹੀ ਹੁੰਦੀ ਆ ਉਹਨੂੰ ਲਾਂਭੇ ਕਰਨ ਦੇ ਲਈ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਨੇ ਚਲੋ ਟਿਕਟਾਂ ਦੀ ਵੰਡ ਵੇਲੇ ਉਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਉਹ ਅਲੱਗ ਗੱਲ ਸੀ। ਲੇਕਿਨ ਚੋਣ ਮੁਹਿੰਮ ਦੇ ਵਿੱਚ ਉਹਨਾਂ ਦੇ 2 ਘਟਨਾਵਾਂ ਐਸੀਆਂ ਵਾਪਰੀਆਂ, ਇੱਕ ਮੋੜ ਬੰਬ ਬਲਾਸਟ ਤੇ ਇੱਕ ਕਿਸੇ ਸਾਬਕਾ ਖਾੜਕੂ ਦੇ ਘਰ ਉਹਦਾ ਰੁਕਣਾ। ਇਹ 2 ਘਟਨਾਵਾਂ ਨੇ ਆਮ ਆਦਮੀ ਪਾਰਟੀ ਜਿਹੜੀ ਉਹਨੂੰ ਹਾਸ਼ੀਏ 'ਤੇ ਲਿਆ ਕੇ ਖੜਾ ਕਰ ਦਿੱਤਾ। ਕਿਤੇ ਨਾ ਕਿਤੇ ਪੂਰੇ ਘਟਨਾਕ੍ਰਮ ਨੇ ਇਹ ਜਿਹੜੇ ਪਿਛਲੇ 5-4 ਦਿਨ ਤੋਂ ਅਸੀਂ ਗਿਣਿਆ, ਚਾਹੇ ਉਹ ਦਿੱਲੀ ਦੀ ਸਿਆਸਤ ਹੋਵੇ, ਚਾਹੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਤੇ ਉਹਦੇ ਨਾਲ ਹੀ ਜਿਹੜੀ ਸੂਬਾ ਸਰਕਾਰ ਦੀ ਸਿਆਸਤ ਹੋਵੇ, ਤੇ ਚਾਹੇ ਉਹਦੇ ਵਿੱਚ ਕਾਂਗਰਸ ਦੇ ਇੱਕ ਵਜ਼ੀਰ ਤੇ ਉਸ ਦੇ ਨਾਲ ਹੀ 6 ਜਿਹੜੇ ਉਹਦੇ ਵਿਧਾਇਕ ਨੇ ਕਾਂਗਰਸ ਦੇ, ਉਹਨਾਂ ਵੱਲੋਂ ਅਕਾਲੀ ਦਲ ਦੀ ਪਿਛਲੀ ਸਰਕਾਰ ਵੇਲੇ ਥਰਮਲ ਪਲਾਂਟਾਂ ਦੇ ਨਾਲ ਕੀਤੇ ਗਏ ਸਮਝੌਤੇ ਜਿਹੜੇ ਮਹਿੰਗੀ ਬਿਜਲੀ ਖਰੀਦਣ ਦੇ ਆ ਉਹਦੇ ਲਈ ਵਾਈਟ ਪੇਪਰ ਜਾਰੀ ਕਰਨ ਦਾ ਸਵਾਲ ਹੋਵੇ। ਉਹ ਵਾਈਟ ਪੇਪਰ ਚਾਹੇ ਇਹ ਨਹੀਂ ਕਿ ਉਹ ਇਕੱਲਾ ਅਕਾਲੀ ਦਲ ਦੇ ਵਿਰੁੱਧ ਹੀ ਕੀਤਾ ਗਿਆ, ਕਿਤੇ ਨਾ ਕਿਤੇ ਉਹ ਸੂਬਾ ਸਰਕਾਰ ਦੇ ਵਿਰੁੱਧ ਵੀ ਕੀਤਾ ਗਿਆ, ਕਿਉਂਕਿ ਇਹ ਉਹ ਮੰਤਰੀ ਨੇ ਜਿਹੜੇ ਵਾਰ-ਵਾਰ ਮੰਗ ਕਰਦੇ ਸੀ, ਸਖਤ ਕਾਰਵਾਈ ਦੀ ਮੰਗ ਕਰਦੇ ਸੀ। ਲੇਕਿਨ ਸਖਤ ਕਾਰਵਾਈ ਦੋਸ਼ੀਆਂ ਵਿਰੁੱਧ, ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਵਿਰੁੱਧ, ਨਾ ਮੋੜ ਬੰਬ ਬਲਾਸਟ ਦੇ, ਤੇ ਨਾ ਹੀ ਜਿਹੜਾ ਨਸ਼ੇ ਦੀ ਸਪਲਾਈ ਕਰਨ ਵਾਲੇ ਤਸਕਰ ਸੀ ਉਹਨਾਂ ਦੇ ਵਿਰੁੱਧ ਕੀਤੀ ਗਈ। ਇਸ ਕਰਕੇ ਕਿਤੇ ਨਾ ਕਿਤੇ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ ਸਾਰੀਆਂ ਘਟਨਾਵਾਂ ਦੇ ਉੱਪਰ ਸਭ ਤੋਂ ਵੱਡਾ ਇਸ ਵੇਲੇ ਜਿਹੜਾ ਕੇਂਦਰ ਬਿੰਦੂ ਬਣਿਆ ਹੋਇਆ ਉਹ ਚਾਹੇ ਕਿ ਕਾਂਗਰਸ ਦੀ ਬਾਡੀ ਭੰਗ ਕਰਨ ਦਾ ਸੀ, ਉਹਦੇ ਤੋਂ ਵੀ ਜਿਹੜਾ ਨੰਬਰ 1 ਦੇ ਉੱਪਰ ਆਇਆ ਉਹ ਆਇਆ ਕਿ ਜਿਹੜਾ ਮੰਤਰੀ ਨੇ 6 ਵਿਧਾਇਕ ਲੈ ਕੇ ਵਾਈਟ ਪੇਪਰ ਜਾਰੀ ਕੀਤਾ। ਕਿਤੇ ਨਾ ਕਿਤੇ ਉਹਨੇ ਜੇ ਅਕਾਲੀ ਦਲ ਨੂੰ ਕਟਹਿਰੇ 'ਚ ਖੜਾ ਕੀਤਾ ਤਾਂ ਉਹਨੇ ਕਿਤੇ ਨਾ ਕਿਤੇ ਸੂਬਾ ਸਰਕਾਰ ਨੂੰ ਵੀ ਕਟਹਿਰੇ 'ਚ ਖੜਾ ਕੀਤਾ। ਇਹਦੇ ਨਾਲ ਹੀ ਜਿਹੜਾ ਕੁਛ ਸੁਨੀਲ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਮੀਟਿੰਗ ਦੇ ਵਿੱਚ ਜਦੋਂ ਮੁੱਖ ਸਕੱਤਰ, ਉਹਦੇ ਨਾਲ ਹੀ ਐਡਵੋਕੇਟ ਜਨਰਲ ਪੰਜਾਬ ਤੇ ਉਹਦੇ ਨਾਲ ਹੀ ਉਹਨਾਂ ਨੇ ਮੁੱਖ ਪ੍ਰਿੰਸੀਪਲ ਸਕੱਤਰ, ਤਿੰਨਾਂ ਨੂੰ ਜਦੋਂ ਕਟਹਿਰੇ 'ਚ ਖੜਾ ਕੀਤਾ ਕਿ ਇਹਨਾਂ ਤਿੰਨਾਂ ਦੀ ਬਦੌਲਤ ਹੀ ਪੰਜਾਬ ਦੇ ਅੰਦਰ ਸਰਕਾਰ ਦੀ ਕਿਰਕਰੀ ਹੋ ਰਹੀ ਆ, ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਲਈ ਬਹੁਤ ਵੱਡੇ ਸਵਾਲੀਆ ਨਿਸ਼ਾਨ ਜਿਹੜੇ ਉਹ ਖੜੇ ਹੋ ਗਏ ਨੇ। ਤੇ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਆਉਣ ਵਾਲੇ ਸਮੇਂ 'ਚ ਇਹ ਦੇਖਣਾ ਹੋਏਗਾ ਕਿ ਉਹ ਇਸ ਹੋਈ ਕਿਰਕਰੀ ਦੇ ਵਿੱਚ ਆਪਣੇ ਆਪ ਨੂੰ ਕਿੱਦਾਂ ਬਚਾਉਂਦੇ ਨੇ, ਇਹ ਲੱਗੇ ਹੋਏ ਦੋਸ਼ਾਂ ਦੇ ਵਿੱਚੋਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਾਹਰ ਕੱਢਦੇ ਨੇ, ਜਾਂ ਜਿਹੜਾ 2 ਸਾਲ ਦਾ ਕਾਰਜਕਾਲ ਆ ਉਹੀ ਪੂਰਾ ਕਰਦੇ ਨੇ। ਇਹ ਆਉਣ ਵਾਲਾ ਸਮਾਂ ਦੱਸੇਗਾ। ਸੋ ਦਰਸ਼ਕੋ, ਇਹ ਪਿਛਲੇ 5-4 ਦਿਨ ਦੀਆਂ ਉਹ ਮੇਨ ਘਟਨਾਵਾਂ ਸੀ ਜਿਨ੍ਹਾਂ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੋਏ ਹਾਂ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।